ਬਿਲਕੁਲ। ਅਗਲੀ ਜਿਹੜੀ ਗੱਲ ਹਰਜੋਤ ਸਿੰਘ ਜੀ ਕਰੀਏ, ਫੈਡਰਲ ਅਧਿਕਾਰੀਆਂ ਨੇ, ਇਮੀਗ੍ਰੇਸ਼ਨ ਅਥਾਰਟੀਜ਼ ਨੇ ਅ, ਇੱਕ ਹੋਰ ਸਟੂਡੈਂਟ ਆ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਆ। ਰੂਮੀਏਸਕਾ ਉਜ਼ਤੁਰਕ ਤੁਰਕਿਸ਼ ਨੈਸ਼ਨਲ ਆ। ਇਹਦੇ ਕੋਲ ਕਹਿੰਦੇ ਵੀ ਵੈਲਿਡ ਸਟੂਡੈਂਟ ਵੀਜ਼ਾ ਸੀ। ਇਸ ਨੂੰ ਮੰਗਲਵਾਰ ਨੂੰ ਅਰੈਸਟ ਕਰ ਲਿਆ ਗਿਆ ਜਦ ਕਹਿੰਦੇ ਵੀ ਇਹ ਆਪਣੇ ਜਿਹੜੀ ਫਰੈਂਡਸ ਦੇ ਨਾਲ ਰਮਾਦਾਨ ਦਾ ਜਿਹੜਾ ਰੋਜ਼ਾ ਆ ਤੋੜਨ ਦੇ ਲਈ ਕਹਿੰਦੇ ਵੀ ਉੱਥੇ ਪਹੁੰਚ ਰਹੀ ਸੀਗੀ। ਇਹ ਟਫਟਸ ਦੀ ਜਿਹੜੀ ਗ੍ਰੈਜੂਏਟ ਸਟੂਡੈਂਟ ਸੀਗੀ। ਸੋ F1 ਵੀਜ਼ੇ ਦੇ ਉੱਤੇ ਸੀਗੀ, ਸਟੂਡੈਂਟ ਵੀਜ਼ੇ ਦੇ ਉੱਤੇ, PhD ਇਹ ਸਟੂਡੈਂਟ ਸੀ। ਇਸ ਨੂੰ ਇਸਦੇ ਘਰ ਦੇ ਲਾਗਿਓਂ ਕਹਿੰਦੇ ਡਿਟੇਨ ਕਰ ਲਿਆ ਗਿਆ ਸੀਗਾ। ਉਹਦੇ ਅਟਰਨੀ ਨੇ ਕਿਹਾ ਵੀ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਉਹਦੇ ਵੇਅਰ ਅਬਾਊਟ ਕੀ ਸੀਗੇ ਤੇ ਉਹਦੇ ਨਾਲ ਕੰਟੈਕਟ ਜਿਹੜਾ ਉਹ ਨਹੀਂ ਸੀ ਕੀਤਾ ਜਾ ਸਕਿਆ। ਕੋਈ ਚਾਰजेस ਕਹਿੰਦੇ ਉਹਦੇ ਅਗੇਂਸਟ ਫਾਈਲ ਨਹੀਂ ਸੀ ਹੋਏ ਜਿਹਦੇ ਬਾਰੇ ਸਾਨੂੰ ਪਤਾ ਹੋਵੇ। US CIS ਜਿਹੜਾ ਉਹਨਾਂ ਦਾ ਆਈਸ ਵਾਲਿਆਂ ਦਾ ਜਿਹੜਾ ਆਨਲਾਈਨ ਡਾਟਾਬੇਸ ਲੋਕੇਟਰ ਆ, ਉਹਦੇ ਉੱਤੇ ਜਿਹੜਾ ਜਦ ਨਾਂ ਪਾ ਕੇ ਕਹਿੰਦੇ ਦੇਖਿਆ ਤੇ ਉਹਨਾਂ ਨੇ ਇਹ ਦੱਸਿਆ ਵੀ ਇਹ ਆਈਸ ਦੀ ਕਸਟਡੀ ਦੇ ਵਿੱਚ ਆ, ਪਰ ਇਹ ਨਹੀਂ ਸੀ ਦੱਸਿਆ ਜਾ ਰਿਹਾ ਵੀ ਕਿਹੜੀ ਜਗ੍ਹਾ ਦੇ ਉੱਤੇ ਆ। ਫਿਰ ਹੇਬੀਅਸ ਪਟੀਸ਼ਨ ਕਹਿੰਦੇ ਵੀ ਮੈਸਾਚਿਊਸਟ ਦੇ ਇੱਕ ਫੈਡਰਲ ਕੋਰਟ ਦੇ ਵਿੱਚ ਪਾਈ ਗਈ ਵੀ ਇਸ ਨੂੰ ਰਿਲੀਜ਼ ਕੀਤਾ ਜਾਵੇ ਤੇ ਕਹਿੰਦੇ ਵੀ ਇਹ ਪਟੀਸ਼ਨ ਅਜੇ ਪਬਲਿਕਲੀ ਅਵੇਲੇਬਲ ਨਹੀਂ ਹੈਗੀ। US ਡਿਸਟ੍ਰਿਕਟ ਜੱਜ ਇੰਦਰਾ ਤਲਵਾਨੀ ਉਹਨਾਂ ਨੇ 3 ਪੇਜ ਦਾ ਆਰਡਰ ਜਾਰੀ ਕੀਤਾ ਆ, ਬਲੌਕ ਲਾਇਆ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਉਹ ਜਿਹੜੀ ਅਜ਼ਟਰਕ ਆ ਉਸ ਨੂੰ ਮੈਸਾਚਿਊਸਟ ਦੀ ਡਿਸਟ੍ਰਿਕਟ ਤੋਂ ਬਾਹਰ ਨਾ ਲੈ ਕੇ ਜਾਣ। ਉਸ ਤੋਂ ਪਹਿਲਾਂ ਜਿੰਨੀ ਦੇਰ ਤੱਕ ਉਸ ਤੋਂ ਪਹਿਲਾਂ ਉਹ ਐਡਵਾਂਸ ਨੋਟਿਸ ਉਸ ਬਾਰੇ ਜਿਹੜਾ ਉਹ ਨਹੀਂ ਦਿੰਦੇ। ਸੋ ਇਹ ਟਫਟਸ ਦੇ ਜਿਹੜੇ ਡਾਕਟਰਲ ਪ੍ਰੋਗਰਾਮ ਦੇ ਵਿੱਚ ਚਾਈਲਡ ਸਟੱਡੀ ਐਂਡ ਹਿਊਮਨ ਡਿਵੈਲਪਮੈਂਟ ਦੀ ਕਹਿੰਦੇ ਵੀ ਇਹ ਸਟੂਡੈਂਟ ਸੀਗੀ। ਲਿੰਕਡਇਨ ਦੇ ਪ੍ਰੋਫਾਈਲ ਤੋਂ ਜਿਹੜਾ ਉਹ ਪਤਾ ਲੱਗਾ ਆ ਤੇ ਇਹਦੇ ਕੋਲ ਆਲਰੇਡੀ ਮਾਸਟਰ ਡਿਗਰੀ ਹੈਗੀ ਹੈ ਟੀਚਰ ਕਾਲਜ ਦੀ, ਜਿਹੜੀ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਆ। ਸੋ ਇਸਨੇ ਕਹਿੰਦੇ ਵੀ ਇੱਕ ਓਪੀਨੀਅਨ ਐਸੇ ਵੀ 2028 ਦੇ ਵਿੱਚ ਲਿਖਿਆ ਸੀਗਾ। ਹੁਣ ਇਹ ਨਹੀਂ ਪਤਾ ਵੀ ਕੀ ਇਹ ਵੀ ਪ੍ਰੋ ਪੈਲਸਤੀਨ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀ ਜਾਂ ਨਹੀਂ, ਉਹਦੇ ਬਾਰੇ ਅਜੇ ਕੋਈ ਕਨਫਰਮ ਇਨਫੋਰਮੇਸ਼ਨ ਨਹੀਂ ਹੈਗੀ। ਟਫਟਸ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਸੁਨੀਲ ਕੁਮਾਰ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਸਾਨੂੰ ਇੱਕ ਰਿਪੋਰਟ ਮਿਲੀ ਆ ਵੀ ਇੰਟਰਨੈਸ਼ਨਲ ਗ੍ਰੈਜੂਏਟ ਸਟੂਡੈਂਟ ਨੂੰ ਫੈਡਰਲ ਅਧਿਕਾਰੀਆਂ ਦੇ ਦੁਆਰਾ ਆਫ ਕੈਂਪਸ ਅਪਾਰਟਮੈਂਟ ਬਿਲਡਿੰਗ ਤੋਂ ਕਸਟਡੀ ਦੇ ਵਿੱਚ ਲਿਆ ਗਿਆ ਆ ਤੇ ਕੁਮਾਰ ਨੇ ਕਿਹਾ ਵੀ ਜਿਹੜੀ ਇਹਦੇ ਬਾਰੇ ਸਾਨੂੰ ਕੋਈ ਵੀ ਨੌਲੇਜ ਨਹੀਂ ਆ ਜਾਂ ਕੋਈ ਵੀ ਇਨਫੋਰਮੇਸ਼ਨ ਨਹੀਂ ਹੈਗੀ ਜਿਹੜੀ ਅਸੀਂ ਫੈਡਰਲ ਅਧਿਕਾਰੀਆਂ ਦੇ ਨਾਲ ਕੋਈ ਸਾਂਝੀ ਜਿਹੜੀ ਉਹ ਕੀਤੀ ਹੋਵੇ। ਸੋ ਇਹ ਹੁਣ ਇੱਕ ਜਿਹੜਾ ਹਰਜੋਤ ਸਿੰਘ ਜੀ ਨਵੀਂ ਜਿਹੜੀ ਸਮੱਸਿਆ ਆ ਉਹ ਆ ਰਹੀ ਆ। ਯੂਨੀਵਰਸਿਟੀ ਨੇ ਜਿਹੜਾ ਹੁਣ ਦੱਸਿਆ, ਕਹਿੰਦਾ ਵੀ ਸਾਨੂੰ ਫੈਡਰਲ ਅਧਿਕਾਰੀਆਂ ਨੇ ਦੱਸਿਆ ਵੀ ਜਿਹੜਾ ਸਟੂਡੈਂਟ ਦਾ, ਇਸ ਬੀਬੀ ਦਾ, ਇਸ ਕੁੜੀ ਦਾ ਜਿਹੜਾ ਸਟੂਡੈਂਟ ਵੀਜ਼ਾ ਸੀਗਾ ਉਸ ਨੂੰ ਟਰਮੀਨੇਟ ਜਿਹੜਾ ਉਹ ਕਰ ਦਿੱਤਾ ਗਿਆ ਆ। ਕਹਿੰਦੇ ਵੀ ਇਹ ਸਾਨੂੰ ਜਾਣਕਾਰੀ ਇਸ ਟਾਈਮ ਮਿਲੀ ਆ ਤੇ ਕਹਿੰਦੇ ਵੀ ਲੋਕਾਂ ਦੇ ਵਿੱਚ ਇੱਕ ਵਾਰੀ ਫੇਰ ਸਨਸਨੀ ਤੇ ਘਬਰਾਹਟ ਦਾ ਮਾਹੌਲ ਇਸ ਖਬਰ ਦੇ ਕਰਕੇ ਜਿਹੜਾ ਉਹ ਫੈਲ ਚੁੱਕਾ ਆ। ਇਹ ਹਰਜੋਤ ਸਿੰਘ ਜੀ ਯਾਦ ਦਿਵਾਉਂਦੇ ਜਾਈਏ ਜਿਸ ਦਿਨ ਪਹਿਲੇ ਦਿਨ ਖਲੀਲ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਡਿਟੇਨ ਕੀਤਾ ਗਿਆ ਸੀ, ਉਸ ਦਿਨ ਰਾਸ਼ਟਰਪਤੀ ਟਰੰਪ ਹੁਣਾਂ ਦਾ ਬਿਆਨ ਸੀ ਇਹ ਵਨ ਆਫ ਮੈਨੀ ਆ। ਸੋ ਇਸ ਟਾਈਮ ਉਹ ਸਾਰੇ ਸਟੂਡੈਂਟਸ ਦੇ ਮਗਰ ਜਿਹੜੇ ਆ ਉਹ ਜਾ ਰਹੇ ਨੇ, ਖਾਸ ਕਰਕੇ ਜਿਨ੍ਹਾਂ ਨੇ ਪੈਲਸਤੀਨ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਜਾਂ ਉਹਨਾਂ ਦੇ ਨਾਲ ਜਿਹੜਾ ਹੋ ਰਿਹਾ ਧੱਕਾ ਆ ਉਸ ਉਲਟ ਜਿਹੜੀ ਆਵਾਜ਼ ਚੱਕੀ ਸੀ। ਅਮਰੀਕਾ ਦੇ ਵਿੱਚ ਦਿਨ ਬ ਦਿਨ ਕਹਿ ਸਕਦੇ ਆ ਹਰ ਇੱਕ ਦਾ ਐਂਗਲ ਵੱਖੋ ਵੱਖਰਾ ਦੇਖਣ ਦਾ, ਪਰ ਪ੍ਰੋਟੈਸਟ ਕਰਨ ਦੇ ਉੱਤੇ ਵੀ ਰੋਕਾਂ ਜਿਹੜੀਆਂ ਉਹ ਇਸ ਟਾਈਮ ਆਪਣੇ ਸਾਹਮਣੇ ਲੱਗ ਰਹੀਆਂ ਵੀ ਜੇ ਕੋਈ ਇਦਾਂ ਕਰ ਰਿਹਾ ਆ ਤਾਂ ਉਹਨਾਂ ਨੂੰ ਹੁਣ ਪ੍ਰਸ਼ਾਸਨ ਦਾ ਜਿਹੜਾ ਗੁੱਸਾ ਆ ਉਹ ਝੱਲਣਾ ਪੈ ਰਿਹਾ ਹੈ।